ਛੱਪਾ ਚਾਚੇ ਦੀਆਂ ਚਾਚੇ ਦੀਆਂ ਗੱਪਾਂ ਛੱਪਾ ਚਾਚੇ ਦੀਆਂ ਉਹ ਚਾਚੇ ਦੀਆਂ ਗੱਪਾਂ ਛੱਪਾ ਚਾਚੇ ਦੀਆਂ ਚਾਚੇ ਦੀਆਂ ਗੱਪਾਂ ਛੱਪਾ ਚਾਚੇ ਦੀਆਂ ਓਏ ਗੱਪਾਂ ਚਾਚੇ ਦੀਆਂ। ਸਵਾਗਤ ਹੈ ਸਾਡੇ ਇਸ कार्यक्रम ਵਿੱਚ ਜਿਹਦਾ ਨਾਂ ਹੈ ਗੱਪਾਂ ਚਾਚੇ ਦੀਆਂ। ਸਾਡੇ ਪਹਿਲੇ ਐਪੀਸੋਡ 'ਚ ਤੁਸੀਂ ਸਾਡੇ ਬਸੰਤ ਬਜੋਗੀ ਹੋਰਾਂ ਦੱਸਿਆ ਹਾਂ ਕਿ ਵਿਆਹ ਦੇ ਵਿੱਚ ਜਿਹੜਾ ਜਾਗਰਣ ਹੁੰਦਾ ਉਹਦਾ ਕੀ ਮਹੱਤਵ ਹੈ ਤੇ ਕਦੋਂ ਕਦੋਂ ਜਾਗਰਣ ਕੀਤਾ ਜਾਂਦਾ ਹੈ। ਅੱਜ ਅਸੀਂ ਗੱਲ ਕਰਨੇ ਆ ਘੋੜੀਆਂ ਪਰ ਕਿ ਵਿਆਹ 'ਚ ਘੋੜੀਆਂ ਵੀ ਗਾਈਆਂ ਜਾਂਦੀਆਂ ਦਸਿਓ 'ਚ ਸਾਡੇ ਅੱਜ ਦੀ ਜਿਹੜੀ ਪੀੜ੍ਹੀ ਹੈ ਨਾ ਉਹਨੇ ਨਾ ਸੁਹਾਗਿਆਂ ਦਾ ਪਤਾ ਹੋਣਾ ਨਾ ਘੋੜੀਆਂ ਦਾ ਪਤਾ ਹੋਣਾ। ਘੋੜੀਆਂ ਕੀ ਹੁੰਦੀਆਂ ਸੁਹਾਗ ਕੀ ਹੁੰਦੇ ਲੇਕਿਨ ਇਸ ਵਿਸ਼ੇ ਪਰ ਲੋਪ ਆਂਗਨ ਬਸੰਤ ਬਜੋਗੀ ਹੋਰ ਤੇ ਆਓ ਗੱਲਬਾਤ ਕਰਨੇ ਆ। ਬਜੋਗੀ ਜੀ ਤੁਹਾਡਾ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਕੇਵਲ ਜੀ ਤੁਹਾਡਾ। ਅੱਜ ਤੁਸੀਂ ਦੱਸੋ ਕਿ ਘੋੜੀਆਂ ਕੀ ਹੁੰਦੀਆਂ? ਕੇਵਲ ਜੀ ਘੋੜੀਆਂ ਜਿਹੜੀਆਂ ਕਿ ਵੀ ਵਿਆਹ 'ਚ ਕੇ ਗਾਈਆਂ ਜਾਂਦੀਆਂ ਨੇ ਜੀ, ਇਹ ਵੀ ਜਾਗਤਾ ਦਾ ਵਿਆਹ ਹੋਇਆ ਤੇ ਤਦੋਂ ਵੀ ਗਾਈਆਂ ਜਾਂਦੀਆਂ ਨੇ। ਪਰ ਘੋੜੀਆਂ ਦੇ ਇਲਾਵਾ ਅੱਜ ਅਸੀਂ ਗੱਲ ਕਰਕੇ ਸੁਹਾਗ ਜਿਹੜੇ ਸੁਹਾਗ ਗੀਤ ਹੁੰਦੇ ਕਿ ਜੇ ਸੁਹਾਗ ਜਿਹੜੇ ਪਿਛਲੀਆਂ ਇਹ ਜਾਗਤਾ ਦੇ ਵਿਆਹ ਦੀ ਗੱਲ ਕੀਤੀ ਤੇ ਅੱਜ ਅਸੀਂ ਗੱਲ ਕਰਕੇ ਆਪਣੇ ਕੁੜੀਆਂ ਦੇ ਵਿਆਹ ਦੀ। ਜੀ ਜੀ ਬਿਲਕੁਲ। ਤੇ ਕੁੜੀਆਂ ਦੇ ਵਿਆਹ 'ਚ ਜਿਹੜੇ ਕੇਵਲ ਜੀ ਆਪਣੇ ਸੁਹਾਗ ਗਾਏ ਜਾਂਦੇ ਨੇ। ਸੁਹਾਗ ਜਿਹੜੇ ਉਹ ਕਦੋਂ ਗਾਏ ਜਾਂਦੇ ਨੇ ਉਹ ਤੇ ਸ਼ੁਰੂ ਕੋਲ ਅੱਗੇ ਗਾਏ ਜਾਂਦੇ ਨੇ ਕਿ ਜਦੋਂ ਕੁੜੀ ਦੀ ਕੜਮਾਈ ਹੁੰਦੀ ਹੈ ਉਹ ਵੱਖਰਾ ਸੁਹਾਗ ਹੁੰਦਾ, ਜਦੋਂ ਉਸੀ ਮਹਿੰਦੀ ਲੱਗਦੀ ਹੈ ਉਦੋਂ ਵੱਖਰਾ ਸੁਹਾਗ ਹੁੰਦਾ, ਬੇਦੀ 'ਚ ਗਾਣੇ ਵਾਲੇ ਸੁਹਾਗ ਵੱਖਰੇ ਹੁੰਦੇ, ਵਿਦਾਈ 'ਚ ਗਾਣੇ ਵਾਲੇ ਸੁਹਾਗ ਵੱਖਰੇ ਹੁੰਦੇ। ਤੇ ਇਹ ਸਾਡੀ ਇੱਕ ਡੁੱਗਰ ਸੰਸਕ੍ਰਿਤੀ ਦੀ ਇੱਕ ਐਸੇ ਰੀਤੀ ਰਿਵਾਜ ਨੇ, ਐਸੀ ਪਰੰਪਰਾ ਹੀ, ਐਸਾ ਵਿਰਾਸਤ ਹੈ ਸਾਡੇ ਕੋਲ ਕਿ ਜਿਹੜੀ ਅਸ ਬੱਲੇ ਬੱਲੇ ਹੁਣੇ ਲੁਪਤ ਕਰਾ ਰਹੀ ਹੈ ਔਰ ਇਹ ਲੁਪਤ ਹੁੰਦੀ ਜਾ ਰਹੀ ਹੈ। ਕੀ ਜੇ ਅਸੀਂ ਡੋਗਰੀ ਬੋਲਦੇ ਨਹੀਂ? ਜੀ ਜੀ। ਅੱਜ ਦਾ ਵਿਆਹ ਜਿਹੜਾ ਮੈਂ ਪਹਿਲੇ ਵੀ ਦੱਸਿਆ ਹੈ ਕਿ ਅੱਧੇ ਘੰਟੇ ਦਾ ਰਹੀ ਆ। ਪਹਿਲੇ ਭਾਵੇਂ ਕੁੜੀਆਂ ਦਾ ਵਿਆਹ ਹੁੰਦਾ ਹੈ ਭਾਵੇਂ ਜਾਗਤੇ ਦਾ ਵਿਆਹ ਹੁੰਦਾ ਹੈ, ਮਹੀਨਾ ਵਿਆਹ ਹੁੰਦਾ ਹੈ, ਲੋਕਾਂ ਨੂੰ ਪਤਾ ਲੱਗਦਾ ਕਿ ਫਲਾਣੇ ਦੇ ਘਰ ਵਿਆਹ ਹੈ। ਹੁਣ ਤਾਂ ਪਤਾ ਨਹੀਂ ਲੱਗਦਾ। ਤੇ ਅਸ ਆਪਣੇ ਕਲਚਰ ਦੀ ਜਿਹੜਾ ਕਿ ਛੋੜੀਏ ਤੇ ਬਗਾਨੇ ਕਲਚਰ ਵਾਲੇ ਪਾਸੇ ਜਾ ਰਹੇ ਹਾਂ। ਜੀ ਜੀ। ਯਾਨੀ ਕਿ ਵੈਸਟਰਨ ਕਲਚਰ ਵਾਲੇ ਪਾਸੇ। ਸਾਡਾ ਡੁੱਗਰ ਕਲਚਰ ਜਿਹੜਾ ਬੜਾ ਰਿਚ ਕਲਚਰ ਹੈ, ਕੋਈ ਸ਼ੱਕ ਨਹੀਂ। ਔਰ ਡੋਗਰੀ ਮਾਤਰ ਭਾਸ਼ਾ ਸਾਡੀ ਇੰਨੀ ਮਿੱਠੀ ਹੈ ਕੇਵਲ ਜੀ ਕਿ ਆਖਦੇ ਨਾ ਮਿਸ਼ਰੀ ਕੋਲਾ ਵੀ ਮਿੱਠੀ ਹੈ। ਬਿਲਕੁਲ ਬਿਲਕੁਲ। ਤੇ ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਸੁਹਾਗ ਗੀਤ ਜਿਹੜੇ ਕਿ ਕੁੜੀਆਂ ਦੇ ਵਿਆਹ ਦੇ ਵਿੱਚ ਗਾਏ ਜਾਂਦੇ ਹੈ। ਅੱਜ ਤੇ ਕੁੱਤੇ ਵੀ ਸੁਹਾਗ ਗੀਤ ਨਹੀਂ ਗਾਏ ਜਾਂਦੇ ਤੇ ਨਾ ਕਿ ਕੋਈ ਗੀਤੇ ਦਾ ਸਾਦਾ ਦਿੰਦਾ ਕਿ ਕੁਸਾ ਦੇ ਘਰ ਵਿਆਹ ਤੇ ਕੋਈ ਗੀਤ ਗਾਣੇ ਆਉਂਦੀਆਂ ਜਨਾਨੀਆਂ। ਕੀ ਜੇ ਗੀਤ ਗਾਣਗੇ ਤਾਂ ਆਉਣ ਨਹੀਂ ਆਉਂਦੇ ਕਿ ਨਹੀਂ ਆ ਤੇ ਉਹ ਆਪਣੇ ਇਸ ਵਿਰਸੇ ਕੋਲੋਂ ਦੂਰ ਹੋ ਚੁੱਕੇ ਨੇ। ਨਵੀਂ ਪੀੜ੍ਹੀ ਜਿਹੜੀ ਉਸੇ ਪਤਾ ਕਿ ਨਹੀਂ ਕਿ ਸੁਹਾਗ ਗੀਤ ਕੀ ਹੁੰਦੇ ਨੇ, ਘੋੜੀਆਂ ਕੀ ਹੁੰਦੀਆਂ ਹਾਂ, ਸਿੱਠਣੀਆਂ ਕੀ ਹੁੰਦੀਆਂ ਹਾਂ, ਛੰਦ ਕੀ ਹੁੰਦੇ ਹੈ। ਜੀ ਜੀ। ਇਸ ਜਿਹੜਾ ਪੁਰਾਣਾ ਕਲਚਰ ਆ ਸਾਡਾ ਕਿੰਨਾ ਅੱਛਾ ਕਲਚਰ ਹੈ। ਤੇ ਜਿੰਨਾ ਉਹ ਜਦੋਂ ਮੈਂ ਸੁਹਾਗ ਤੁਸੀਂ ਲਗਾ ਸੁਣਾਉਣ ਕਿ ਜਦੋਂ ਕੁੜੀ ਵਾਲੇ ਦੇ ਘਰ ਰਿਸ਼ਤੇ ਵਾਸਤੇ ਆਉਂਦੇ ਸੀ ਨਾ ਤੇ ਉਹਨੇ ਦਿਨੇ ਕੁੜੀ ਦੀ ਮੁੰਡਾ ਨਾ ਦਿਖਣੇ ਆਉਂਦਾ। ਉਹਨੇ ਦਿਨੇ ਜਿਹੜੇ ਰਿਸ਼ਤੇਦਾਰ ਸੀ ਉਹ ਵੀ ਨਹੀਂ ਆਉਂਦੇ। ਕੌਣ ਆਉਂਦਾ? ਤੇ ਘਰ ਵਾਲੇ ਜਿਹੜੇ ਉਹ ਪੰਤ ਪ੍ਰੋਤ ਭੇਜਦੇ ਸੀ। ਪ੍ਰੋਤ ਆਉਂਦਾ ਹੈ ਰਿਸ਼ਤਾ ਲਈਏ ਤਾਂ ਕਿ ਉਹ ਦੱਸ ਪਾਉਂਦਾ ਕਿ ਫਲਾਣੇ ਦਾ ਮੁੰਡਾ ਤੇ ਫਲਾਣੇ ਦੀ ਕੁੜੀ ਹੈ। ਤੇ ਕੁੜੀਆਂ ਨੇ ਦੇ ਵੀ ਪ੍ਰੋਤ ਆਉਣਾ ਤੇ ਮੁੰਡਿਆਂ ਨੇ ਦੇ ਵੀ ਪ੍ਰੋਤ ਗਾਉਣਾ। ਅੱਛਾ। ਤੇ ਫਿਰ ਉਹ ਰਿਸ਼ਤਾ ਕਰਵਾਉਂਦੇ ਹਾਂ। ਤੇ ਹੁਣ ਬੱਲੇ 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 ਐਸਾ ਕਲਚਰ ਅਸੀਂ ਮਤਲਬ ਕਿ ਆਪਣਾ ਖਤਮ ਕਰਾ ਰਹੇ ਹਾਂ ਕਿ ਅੱਜ ਕੱਲ੍ਹ ਤੇ ਆਮਣੇ ਸਾਹਮਣੇ ਬਈਏ ਕੀ ਗੱਲਾਂ ਹੁੰਦੀਆਂ ਨੇ। ਉਹਨਾਂ ਨੇ ਸ਼ਰਮ ਅਜਾ ਬੜੀ ਹੀ ਇੱਕ ਦੂਜੇ ਦਾ ਮਾਨ ਸਨਮਾਨ ਹਾਂ, ਪਰ ਉਹ ਮਾਨ ਸਨਮਾਨ ਕਿੱਥੇ ਹੈ? ਬਿਲਕੁਲ ਖਤਮ ਹੋਈ ਆ। ਤੇ ਜਿਸ ਮੌਕੇ ਇਹ ਕੁੜੀ ਦੀ ਮਤਲਬ ਕਿ ਉਹ ਦਿਖਣ ਵਾਸਤੇ ਆਉਣਾ ਤੇ ਕੁੜੀਆਂ ਵੀ ਛੱਪੀ ਦਿਖਦੀਆਂ ਤੇ ਸ਼ਰਮ ਕਰਦੀਆਂ ਤੇ ਉਹ ਗਾਉਂਦੇ ਨਾ ਉਦੋਂ ਸੁਹਾਗ ਮੈਂ ਤੁਸੀਂ ਸੁਣਾਉਣ ਲੱਗਾ ਉਹ ਮੁਹੱਬਤ ਤੀ ਦਾ ਸੁਹਾਗ ਆ ਤੇ ਉਹ ਉਦੋਂ ਗਾਉਂਦੀਆਂ ਹਾਂ। ਅੰਬੀਆ ਏਠ ਖਿੰਨੂ ਖੇਡ ਦੀਏ ਤੇਰੇ ਸੋਰੇ ਦਾ ਆਏ। ਕੁੜੀ ਕਿਆ ਛੱਪੀ ਜਾ ਛੱਪੀ ਜਾ ਛੱਪੀ ਜਾ ਛੱਪੀ ਜਾ ਧੀਏ ਮੇਰੜੀਏ ਤੇਰੇ ਸੋਰੇ ਦਾ ਆਏ। ਕਿਆ ਬਾਤ। ਕੀਆਂ ਛਪਾਂ
ਮਾਏ ਮੇਰੜੀਏ ਬਾਬਲ ਸੱਦੇ ਤਾਂ ਆਏ। ਕੀ ਬਾਤ ਹੈ। ਕਿੰਨਾ ਮਿਠਾਸ ਔਰ ਬਹੁਤ। ਕਿੰਨਾ ਮਿੱਠਾਪਨ ਇਹਦੇ ਚ ਸੁਹਾਗ ਚ, ਔਰ ਸਵਾਲ ਜਵਾਬ ਹੁੰਦੇ ਮਾਵਤੀ ਦੇ ਇਹਦੇ ਚ ਸੁਹਾਗ ਚ। ਜੀ ਜੀ ਔਰ ਸੁਹਾਗ ਐਸੇ ਹੈ ਕਿ ਇਹ ਜਦੋਂ ਜਦੋਂ ਵੀ ਗਾਏ ਜਾਂਦੇ ਹੈ ਤੇ ਇਹ ਮਨਾਂ ਕੀ ਬੜੇ ਠੇਸ ਪਹੁੰਚਾਉਂਦੇ ਹੈ, ਕਰਕੇ ਧੀਆਂ ਹੁੰਦੀਆਂ ਗੈ ਐਸੀਆਂ ਨੇ ਬਿਲਕੁਲ। ਬਗਾਨੇ ਘਰ ਜਾਣੀਆਂ ਹੁੰਦੀਆਂ। ਫਿਰ ਵੀ ਆ ਸੋਚਦੇ ਆ ਚਲੋ ਬਗਾਨਾ ਘਰ ਤੇ ਅਸੀਂ ਨਹੀਂ ਆਖੀ ਸਕਦੇ ਨਹੀਂ, ਵੀ ਉੱਥੇ ਆਪਣਾ ਮੈਂ ਘਰ, ਲਗਾ ਹੁਣ ਲੇਕਿਨ ਹੈ ਕਿ ਕੁੜੀ ਇੱਕ ਸੋਚਦੀ ਘਰ- ਹੈ, ਹਾਂ, ਬਿਲਕੁਲ, ਕੁੜੀ ਬਿਲਕੁਲ। ਸੋਚਦੀ ਹੈ ਹਾਂ। ਕਿ ਸੌਰੀ ਆਖਦੇ ਧੀਏ ਇਹ ਕੰਮ ਸਿੱਖ ਤੂੰ ਬਗਾਨੇ ਘਰ ਜਾਣਾ ਹੈ। ਹਾਂ, ਲੇਕਿਨ ਬਗਾਨਾ ਘਰ ਨਹੀਂ ਹੁੰਦਾ। ਬਗਾਨਾ ਘਰ ਨਹੀਂ ਹੁੰਦਾ, ਪਰ ਉਹ ਕੀ ਆਖਦੇ ਨੇ ਸੌਰੀਏ ਕੀ ਹੈ ਯਾਰ ਉਹ ਬਗਾਨੇ ਘਰ ਆਈ ਦੀ ਹੈ ਵਿਚਾਰੀ। ਹਾਂ ਨਹੀਂ ਸੋਚ ਗਲਤ ਹੈ ਨਾ। ਸੋਚ ਪਰ ਗਲਤ, ਮੈਨੂੰ ਸੋਚ ਇਹ ਦੱਸੋ ਸਮਾਜ ਦੇ ਲੋਕੋ ਵੀ ਕੁੜੀਆਂ ਦਾ ਅਸਲੀ ਘਰ ਕਿਹੜਾ ਹੈ? ਕਿਹੜਾ ਸੌਰੀਏ ਆਖਦੇ ਬਗਾਨੇ ਘਰ ਆਈ ਹੈ, ਤੇ ਮਾਂ ਪਿਓ ਪਿਓ ਆਖਦੇ ਬਗਾਨੇ ਘਰ ਬਗਾਨੇ ਜਾਣਾ, ਘਰ ਤੇ ਉਹਦਾ ਆਪਣਾ ਘਰ ਕਿਹੜਾ ਹੋਇਆ? ਬਿਲਕੁਲ ਵਿਚਾਰ ਕਰਨੇ ਯੋਗ ਬੜਾ ਗੱਲ ਹੈ। ਵਿਚਾਰ ਕਰਨੇ ਵਾਲੀ ਗੱਲ ਹੈ। ਬਿਲਕੁਲ ਬਿਲਕੁਲ ਔਰ ਅਸ ਆਪਣੀ ਜਿਹੜੀ ਰੀਤੀ ਰਿਵਾਜ ਨਾਲ ਸਾਡੇ ਇਸੇ ਨਿਭਾਉਂਦੇ ਹਾਂ ਕਿਉਂਕਿ ਆਖਦੇ ਨਾ ਰਾਜੇ ਮਹਾਰਾਜੇ ਵੀ ਧੀਆਂ ਨਹੀਂ ਰੱਖੀ ਸਕੇ, ਉਹ ਵੀ ਜਿਹੜੇ ਕਿ ਮਤਲਬ ਕਿ ਆਪਣੇ ਕੁੜੀਆਂ ਦੀ ਧੀਆਂ ਦੀ ਡੋਲੀ 'ਚ ਪਾਈ ਤੇ ਬਗਾਨੇ ਘਰ ਭੇਜਦੇ ਗਏ, ਹਾਂ। ਮਤਲਬ ਕਿ ਸੋਹਣੀਆਂ ਦੇ ਘਰ ਸੋਹਣੀਆਂ ਭੇਜਦੇ ਘਰ ਭੇਜਦੇ ਹਾਂ। ਬਗਾਨੇ ਘਰ ਨਹੀਂ ਆ ਸਕਦੇ, ਸੋਹਰੇ ਭੇਜਦੇ ਉਸੇ ਜਿੱਥੇ ਉਹਨਾਂ ਆਪਣੀ ਪੂਰੀ ਉਮਰ ਕੱਟਣੀ। ਅੱਛਾ ਜਿਹੜੇ ਰਿਸ਼ਤਾ ਹੋਈ ਜਾਂਦਾ ਹਾਂ ਤੇ ਫਿਰ ਵਿਆਹ ਸ਼ੁਰੂ ਹੁੰਦਾ ਉਹਦੇ ਹਾਂ ਬਾਅਦ 'ਚ ਮਰੇ ਵਿਆਹ ਹੋ ਜਾਂਦਾ ਹੈ ਸ਼ੁਰੂ। ਠੀਕ ਤੇ ਵਿਆਹ ਦੇ ਵਿੱਚ ਕੀ ਹੁੰਦਾ ਹੈ ਵੀ ਆਪਣੇ ਬਰਾਤ ਜੋ ਲਿਆਈ ਜਾਂਦੀ ਸੀ ਹੂੰ ਤੇ ਬੇਦਾਂ ਦੇ ਵਿੱਚ ਮਹਾਰਾਜ ਕੇਵਲ ਜੀ ਅੱਜ ਕੱਲ ਤੇ ਬੇਦ ਹੁੰਦੀ ਕਿ ਨਹੀਂ, ਪਹਿਲੇ ਦੋ ਬੇਦਾਂ ਹੁੰਦੀਆਂ ਜੀ, ਇੱਕ ਅੰਦਰ ਬੇਦ ਹੋਣੀ ਹਾਂ, ਤੇ ਇੱਕ ਇੱਕ ਬਾਹਰ ਬੇਦ ਹੋਣੀ। ਸਹੀ ਜਿਹੜੇ ਅੰਦਰ ਬੇਦ ਹੋਣੀ ਤੇ ਉਸਲੇ ਵੱਖਰੇ ਸੁਹਾਗ ਹੁੰਦੇ ਸੀ, ਤੇ ਜਿਹੜੀ ਬਾਹਰ ਬੇਦ ਹੁੰਦੀ ਸੀ ਉਸਲੇ ਵੱਖਰੇ ਸੁਹਾਗ ਹੁੰਦੇ ਸੀ। ਤੂੰ ਹੁਣ ਅੰਦਰ ਬਾਹਰ ਕੋ ਤੂੰ ਨਹੀਂ ਪੈਲੇਸ ਤੇ ਜਾਈਏ ਤੇ ਉਹ ਪੈਲੇਸ ਤੇ ਜਾਈਏ ਵਿਆਹ ਕਰਦੇ ਨੇ ਤੇ ਅੰਦਰ ਬਾਹਰ ਕੋ ਤੂੰ ਕਰਨੀ ਅੰਦਰ ਬਾਹਰ ਉਹਨੇ ਕੁੱਥੋਂ ਕਰਨਾ ਈ? ਉਹ ਖਤਮ ਨਾ ਮਾਰੇ ਕੋਈ ਬੇਦ ਕੱਢਦਾ ਨਾ ਕੋਈ ਵਿਆਹ ਦੇ ਵਿੱਚ ਮੈਂ ਕਈਆਂ ਦੇ ਘਰ ਦੇਖਣਾ ਨਾ ਉਹ ਸ਼ਾਂਤ ਕਰਦੇ ਨੇ ਜਾਗਤਾ ਦੀ, ਉਹ ਕਈ ਦਿਨ ਜਗ੍ਹਾ ਖੁੱਤ ਮਕਾਉਂਦੇ ਨੇ, ਖਤਮ ਕਰ ਨਾ ਕੋਈ ਉਹ ਬਾਸਲਾ ਬੈਂਟੀ ਜਿਹਦੇ ਵੀ ਜਾਗਤਾ ਕੀ ਸ਼ਾਂਤ ਕਰਾਉਂਦੇ ਨੇ, ਕਹਿੰਦੇ ਉਹ ਤੋੜ ਦੇ ਕੋਠੇ 'ਤੇ ਮਾਰੇ ਜੀ, ਹਾਂ ਬਿਲਕੁਲ ਟੋਟਲ ਖਤਮ ਹੋਈ ਹੈ ਅੱਜ ਜੀ। ਬੱਚੇ ਪੁੱਛੋ ਤਾਂ ਤੋਰਨ ਕਿਉਂ ਦਾ ਪਤਾ ਪਤਾ ਹੀ ਨਹੀਂ। ਦੇਖੋ ਤਰੱਕੀ ਵਾਧਾ ਤੇ ਹੋਣਾ ਬਿਲਕੁਲ। ਚਾਹੀਦਾ, ਤਰੱਕੀ ਵਾਲੇ ਪਾਸੇ ਜਾਣਾ ਚਾਹੀਦਾ, ਲੇਕਿਨ ਇਹ ਆਪਣਾ ਜਿਹੜਾ ਕਲਚਰ ਹੈ ਵਿਰਸਾ ਇਸੇ ਭੁਲਾਣਾ ਤੇ ਨਹੀਂ ਨਾ ਚਾਹੀਦਾ, ਇਸੇ ਕੰਨੇ ਕੰਨੇ ਲਈ ਚੱਲਣਾ ਚਾਹੀਦਾ ਵੀ। ਤੇ ਜਿਸ ਮੌਕੇ ਉਹ ਅੰਦਰਲੀ ਵੇਦ ਹੁੰਦੀ ਸੀ ਨਾ, ਹਾਂਜੀ ਤੇ ਉਸ ਮੌਕੇ ਕੇਵਲ ਜੀ ਆਪਣੇ ਜਨਾਨੀਆਂ ਬਹਿ ਜਾਂਦੀਆਂ ਉੱਥੇ ਅੰਦਰੇ ਤੇ ਲਾਲਾ ਆਈ ਜਾਂਦਾ ਆਪਣੇ ਜੁਲੇ ਲਾਲਾ ਆਈ ਜਾਂਦਾ ਤੇ ਉਸਲੇ ਬੌਂਦਾ ਤੇ ਉਸ ਮੌਕੇ ਸੁਹਾਗ ਗਾਏ ਜਾਂਦੇ ਸੀ। ਅੱਛਾ ਉਸਲੇ ਕਿਹੜਾ ਸੁਹਾਗ ਗਾਇਆ ਜਾਂਦਾ ਉਹ ਵੀ ਮੈਂ ਤੁਸੀਂ ਲੱਗਾ ਦੱਸਣ। ਹਾਂਜੀ ਹਾਂਜੀ ਉਹ ਹੈ ਆਪਣੇ ਨੀ ਤੂੰ ਅੰਦਰ ਆ ਰਾਣੀ ਰਾਧਿਕੇ ਤੁਗੀ ਕਾਨ ਬਲਾਦੇ, ਉਹ ਨੀ ਤੂੰ ਅੰਦਰ ਆ ਰਾਣੀ ਰਾਧਿਕੇ ਤੁਗੀ ਕਾਨ ਬਲਾਦੇ, ਉਹ ਨੀ ਮੈਂ ਅੰਦਰ ਕੀ ਆਇਆ ਮਾਂ ਕਾਨ ਜੀ ਮੇਰਾ ਜੇਵਰ ਛਨ ਕੇ, ਜੇਵਰ ਛਨ ਕੇ ਸੁਣੀ ਦੇ ਮੇਰੇ ਬਾਬਲ ਜੀ, ਸੁਣ ਸੁਣ ਸੋਚ ਵਿਚਾਰੇ। ਕਿੰਨਾ ਦਰਦ ਭਰਿਆ ਸੁਹਾਗ ਹੈ। ਜਦੋਂ ਵੀ ਅਸ ਸੁਹਾਗ ਗੀਤ ਦੀ ਗੱਲ ਕਰਨੇ ਆ ਤੇ ਕੇਵਲ ਜੀ ਮਨ ਭਰੋਈ ਜਾਂਦਾ, ਅੱਖਾਂ ਭਰੋਈ ਆਉਂਦੀਆਂ ਨੇ ਕਿ ਜੇ ਧੀ ਦਾ ਵਿਛੋੜਾ ਐਸਾ ਹੁੰਦਾ ਹੈ। ਨਹੀਂ ਬਿਲਕੁਲ ਜੀ ਬਿਲਕੁਲ ਸਹੀ ਕਰਾਇਆ ਤੇ ਇਆਂ ਕੇ ਐਸੇ ਜਿਹੜੇ ਸੁਹਾਗ ਨੇ ਜਿਹੜੇ ਆਪਣੇ ਅੱਗੇ ਅੱਗੇ ਵੱਧਦੇ ਜਾਂਦੇ ਹੈ ਤੇ ਗਰਾਈ ਪਿੰਡੇ ਦੀਆਂ ਜਿਹੜੀਆਂ ਸਾਰੀਆਂ ਮਾਵਾਂ ਭੈਣਾਂ ਹੁੰਦੀਆਂ ਹਾਂ ਤੇ ਉਹ ਸੁਹਾਗ ਗੀਤ ਗਾਉਂਦੀਆਂ ਹਾਂ। ਉਸ ਵਿਆਹ 'ਚ ਪੂਰਾ ਗ੍ਰਾਂ ਕੇ ਸ਼ਾਮਲ ਹੁੰਦਾ ਹਾਂ। ਆ ਪਤਾ ਲੱਗਦਾ ਕਿ ਅੱਜ ਫਲਾਣੇ ਦੇ ਘਰ ਵਿਆਹ ਤੇ ਅੱਜ ਤੇ ਮਹਾਰਾਜ ਗੁਆਂਢੀ ਨੂੰ ਨਹੀਂ ਪਤਾ ਵੀ ਕੋਹਾਂ ਦੇ ਘਰ ਜਾਣਾ ਜੀ ਬਿਲਕੁਲ ਨਹੀਂ। ਅੱਜ ਕੋਈ ਦੋ ਅੱਠ ਨਹੀਂ ਟੱਪਦਾ ਜੀ, ਨਹੀਂ ਟੱਪਦਾ ਜੀ। ਉਸ ਲਈ ਪ੍ਰੇਮ ਭਾਵ ਹੈ, ਪ੍ਰੇਮ ਭਾਵ ਹੈ, ਇੱਕ ਪ੍ਰੇਮ ਹੈ, ਸਮੋਗ ਇੱਕ ਦੂਜੇ ਕੰਨੇ ਬੜਾ ਆਪਣੇ ਕਿਆ ਕਹਿੰਦੇ ਨੇ ਆਪਣੇ ਪਿਆਰ ਮੁਹੱਬਤ ਹੀ ਬਿਲਕੁਲ ਬਿਲਕੁਲ। ਸਮੇਂ ਦੇ ਹਿਸਾਬ ਕਨੇ ਇਨਸਾਨ ਕੀ ਬਦਲਣਾ ਵੀ ਚਾਹੀਦਾ ਹੈ, ਲੇਕਿਨ ਆਪਣਾ ਜਿਹੜਾ ਵਿਰਸਾ ਆਪਣਾ ਕਲਚਰ ਅਸੀਂ ਛੋੜਨਾ ਨਹੀਂ ਚਾਹੀਦਾ। ਛੋੜਨਾ ਨਹੀਂ ਚਾਹੀਦਾ ਵੀ। ਦੇਖੋ ਜੀ ਅੱਜ ਕੱਲ੍ਹ ਕੀ ਹੈ ਕਿ ਅਗਰ ਕੋਹਾ ਦੇ ਘਰ ਕੋਈ ਵਿਆਹ ਵਾਲਾ ਵੀ ਹੋਇਆ ਨਾ
ਤੇ ਲੋਕ ਕੀ ਕਰਦੇ, ਜਾਂ ਤਾਂ ਕੋਈ ਟੇਪ ਰਿਕਾਰਡ ਲਾ ਲੈਂਦੇ, ਉਹਦੇ 'ਚ ਸੁਹਾਗ ਗੀਤ ਲੜਾਈ ਉੱਡਦੇ ਆ। ਨਹੀਂ ਕਿੱਥੇ ਬੈਠਦੇ ਕੁੱਤੇ ਸੁਣੇ ਨਹੀਂ ਹੁਣ ਕਦੇ। ਦੇਖੋ ਜੰਦੇ ਕਰਾਉਂਦੇ ਵਿਆਹ ਸ਼ਾਦੀਆਂ 'ਚ, ਤੇ ਹੁਣ ਕੋਈ ਟੇਪ ਰਿਕਾਰਡ 'ਚ ਵੀ ਸੁਣਨੇ ਨਹੀਂ ਮਿਲਦੇ। ਬਿਲਕੁਲ ਬਿਲਕੁਲ ਬਿਲਕੁਲ। ਲੋਕੀ ਜਿਹੜੇ ਨਾ ਟੋਟਲ ਕੇ ਆਪਣੇ ਕਲਚਰ ਵਾਲਾ ਬੇੜਾ ਕਰ ਖੜਿਆ। ਔਰ ਕੁਣੇ ਕੀਤਾ, ਅਸੀਂ ਆਪੇ ਕੀਤਾ। ਕੋਈ ਹੋਰ ਕੁਛ ਹੋਰ ਕਲਚਰ ਦਾ ਥੋੜੀ ਕਰਨਾ ਆਇਆ। ਅਸੀਂ ਆਪੇ ਆਖਦੇ ਨਾ ਕਿ ਕੋਸਾ ਦੀ ਭਾਸ਼ਾ ਕੀ ਮਾਰਨਾ ਹੋਵੇ ਨਾ ਜੀ ਜੀ, ਤੇ ਪਹਿਲੇ ਉਹਦੇ ਕਲਚਰ ਕੀ ਮਾਰ, ਕਲਚਰ ਕੀ ਮਾਰ, ਕਲਚਰ ਕੀ ਮਾਰਨਾ ਹੋਵੇ ਤੇ ਭਾਸ਼ਾ ਕੀ ਮਾਰੋ, ਭਾਸ਼ਾ ਕੀ ਮਾਰਨਾ ਤੇ ਕਲਚਰ ਕੀ ਮਾਰੋ, ਬਰਾਬਰ की ਗੱਲ है जी ना। ਤੇ ਅਸੀਂ ਇਸ ਚੀਜ਼ की भूलना नहीं चाहिए, अपने विरसे की, अपने कल्चर की। हाँ ठीक है, तुस अगे बधो, बधना अच्छी गल है, लेकिन है कि अपना जो कल्चर अस कन्ने लिए चलते हो ना, किन्नी मिठास जी तुसें सुहाग। क्या बात है जी, बड़े अच्छे। ते हुण देखो बक्खरे बक्खरे सुहाग है। अच्छा, जिस मौके लामा फेरे होंदे उसले बक्खरा सुहाग हा। जिस मौके एक मैं उत्थे प्रथा ही एक कि पहले पहले लोग जेह्ड़े कि बेदी दे उपरे ला लगी कौलियां दिंदे। हां, ओह ते अजे भी ग्रां पिंडे च है ते उसले बक्खरा सुहाग हा। ओह केड़ा जो मौके लामा लैनियां उसले बक्खरा सुहाग हा। हूँ मैं वो तुसें लामे वाला लगा सुहाग गान ते जो मौके लामा होंदी ते कियां दे ए सुरगे दा उतरे देवते बेदियान बैठे ए बेदी गी लग दे ए थम्मगी लग दे कुंगरू बेदी लग दे नापे ए काना ने लामा लई लैया कोल बैठड़े मापे। देखो माँ प्यो कोल बैठे दे होंदे ते अपने रीति रिवाजें दे कन्नै पंडित होर मंत्र पढ़दे जंदे ते जेह्ड़ा जागत कुड़ी जेह्ड़ा जिसी अस लाड़ी लाड़ा आखने आं ते ओह् लामा फेरे होंदे लै। मगर उस मौके भी जेह्ड़ा जेह्ड़ा भी सुहाग सुनदा है तो जनानियां जेह्ड़ियां साढ़ियां अपनियां मामा भैनां ना जेह्ड़ियां जां औरतां बाकी ओह् एह् सुहाग गांदे गांदे उंदियां अक्खें च भी परसिजली जंदियां और उंदियां अक्खां भी जेह्ड़ियां बेचारी भरोई जंदियां। उंदियां गै नहीं पर जेह्ड़े कोल बैठे दे होंदे केईं बारी ओह् बी रोंदे। ते इ'यां इ'यां गै सुहाग जेह्ड़े न साढ़े बड़े प्रचलित सुहाग, बड़े अच्छे सुहाग। इ'यां दिक्खो जो मौके ओह् गांदे न तेरे बावल जी बेदी जे बोलदे न तोते तुस बोलदे की नहीं। मेरे बावल जी बेदी दे अंदर खड़ोई मैं छम छम रोई। कि बड़ी किन्ने अच्छे सुहाग न। बिछोड़ा, बिरहापन, दर्द। एक पता कुड़ी गी कि हूँ मैं बगाने घर जा दी हाँ, उन्हें दिनें दी गल है। पर केवल जी अज दी तुसें लगा गल सनान, अज हर कुड़ी ने 20-20 हज़ार का मेकअप होंदा कराए दा। हाँ, ते ओह नहीं रोंदी भी, ओह की रू है मेकअप थोड़ा खराब होई। अगर मैं रोई ते मेरा ते सारा सत्यानाश होई जाना जेह्ड़ा 20,000 दा मेरे थुप्पड़े दा मूंहा पर उ'नें दिनें एह् मेकअप वाला जमाना ना हा। अंदरे बच्चे रोंदे हे, उसी पता मैं अपनी माऊ कोला विदा होआ दी आं, अपने प्यो कोला विदा होआ दी, अपनी भैनू कोला, अपनी स्हेलियें सखियें कोला मैं जा दी आं। विदाई मौके विदाई मौके भी महाराज बड़े अच्छे अच्छे सुहाग हे। ते ओह केह् हा कि अजकल कुड़ियां केह् करदियां भी घर अज्ज बौंदियां ते टाटा करदियां खाली ते अपने पास जी मुक्की जंदा कम्म। ओह् गया कि कुड़ी रोई रोइयै बेचारी फामी होई जंदी ही ते उसी डोली च बिठाया जंदा। हूँ डोली का जमाना भी गया खत्म। हाँ, डोली हूँ कुत्थे डोली लभदी कि नहीं जी, ग्राएं पिंडें च भी नहीं डोली लभदी, बड़ी घट्ट लभदी जी जी। ते ओह मैं तुसें हूँ विदाई वाला सांग जेह्ड़ा सुहाग गीत हा ओह् लगा सनान। ओह् हा बाबुल धर्म करेंदेआ मिगी रखी लै अज दी रात वे, मिगी रखी लै अज दी रात वे, कियां रखां तिये मेरिए मेरा धर्म छीन होई जामदा, मेरा धर्म छीन होई जामदा। देसां दी मैं कुंजड़ी परदेसां मेरे आलड़े परदेसां मेरे आलड़े। जेह्ड़े विदाई दे गीत जेह्ड़े गाई जंदे हे जदूं ओह् गांदे हे ते बड़ा इ'यां मतलब कि मन गी बड़ा होंदा हा
जी बिल्कुल ਤੇ ਇਸ ਕਿਸਮ ਦਾ ਜਿਹੜਾ ਕਿ ਅਸ ਮਤਲਬ ਕਿ ਆਪਣੇ ਕਲਚਰ ਕਰਨੇ ਰਿਲੇਟਡ ਹੈ ਔਰ ਸਾਡਾ ਕਲਚਰ ਜਿਹੜਾ ਬੱਲੇ 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 ਖਤਮ ਹੋਈ ਆ जी जी खत्म करने किते जिम्मेवार कौन है ਅਸ ਆਪੇ ਆਪੇ ਅਸ ਜ਼ਿੰਮੇਦਾਰ ਆਸਾਂ ਜੀ ਤੇ ਅਸੀਂ ਅਸ ਕਿਵੇਂ ਅੱਗੇ ਕਰਨੇ ਚਲਾਈ ਸਕਦੀਆਂ ਤੁਹਾਡੀ ਕੀ ਸਲਾਹ इसी है? किया कि देखो अगर अज भी अस अपनी संस्कृति की अपनी रीति रिवाजें गी जिंदा रखना है पहला नंबर ते असें डोगरी बोलनी बिल्कुल सारी आने वाली पीढ़ी जेह्ड़ी उसी पता होना चाहिए कि डोगरी की है जी, जी। कि'यां डोगरी बोली जंदी है अज ते हून ते मिगी बी खुशी वाली गल तुसें लगा सनान सुनेआ कि डोगरी स्कूलें दे बिच भी कंपलसरी होई गेई है बिल्कुल 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 8वें शेड्यूल च आई हाँ ਇਹ ਤਾਂ ਕਾਫੀ ਦੇਰ ਦੀ ਆਈ ਦੀ ਹੈ ਪਰ ਇੱਕ ਚੀਜ਼ ਹੈ ਨਾ ਕਈ ਸਕੂਲਾਂ 'ਚ ਤੇ ਡੋਗਰੀ 'ਚ ਗੱਲ ਵੀ ਨਹੀਂ ਕਰ ਦਿੱਤੀ ਜਾਂਦੀ ਪਰ ਉਹ ਕਰਨੇ ਸਕੂਲਾਂ ਬਾਹਰ ਕੱਢੀ ਬਟ ਉੱਠਦੇ। ਇਸ ਮੌਕੇ ਜਿਹੜਾ ਹੁਣ ਸਮੇਂ ਆਵਦ ਹੈ ਹੁਣ ਮਤਲਬ ਕਿ ਡੋਗਰੀ ਦੀ ਜਿਹੜਾ ਕਿ ਮਾਨਤਾ ਹੋਈ ਦੀ ਹੈ ਔਰ ਹਰ ਸਕੂਲ ਦੇ ਵਿੱਚ ਡੋਗਰੀ ਲੱਗਣੀ ਹੈ ਲੱਗਣੀ ਵੀ ਚਾਹੀਦੀ ਲੱਗਣੀ ਵੀ ਚਾਹੀਦੀ ਤੇ ਇਹ ਗੱਲਬਾਤ ਤੇ ਇਆਂ ਮਤਲਬ ਕਿ ਅਸੀਂ ਆਪਣੇ ਕਲਚਰ ਦੀ ਜਿੰਦਾ ਰੱਖਣਾ ਉਹ ਤਾਂ ਕਿ ਰੱਖੀ ਸਕਣੇ ਆ ਕਿ ਇਹਦੇ 'ਚ ਸ਼ਾਨਾ ਬਸ਼ਾਨਾ ਸਾਰੇ ਡੋਗਰ ਪ੍ਰਦੇਸ਼ ਦੇ ਲੋਕ ਜਿਹੜੇ ਇਕੱਠੇ ਹੋਈਏ ਚੱਲਣ ਔਰ ਆਪਣੀ ਮਾਂ ਬੋਲੀ ਕਨੇ ਪਿਆਰ ਕਰਨ ਬਿਲਕੁਲ ਬਿਲਕੁਲ ਸ਼ਰਮ ਨਹੀਂ ਕਰਨ ਪਿਆਰ ਸ਼ਰਮ ਨਹੀਂ ਕਰਨ ਪਿਆਰ ਕਰਨ ਜਦ ਤੱਕ ਅਸ ਆਪਣੀ ਡੋਗਰੀ ਕਨੇ ਮਾਂ ਬੋਲੀ ਕਨੇ ਪਿਆਰ ਕਰਗੇ ਤਦ ਕਿ ਅਸ ਬਾਤ ਦੇ ਵਿਕਾਸ ਲਈ ਗੱਲ ਕਰ ਸਕਦੇ ਕਰੀ ਸਕਨੇ ਤਾਂ ਕਿ ਆਪਣੀ ਅਸ ਸੰਸਕ੍ਰਿਤੀ ਦੀ ਰੀਤੀ ਰਿਵਾਜਾਂ ਦੀ ਅੱਗੇ ਲਈ ਜਾ ਸਕਨੇ ਆ ਔਰ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕਨੇ ਆ ਕਿ ਅਸ ਡੋਗਰੀਆਂ ਡੋਗਰਿਆਂ ਇੱਕ ਗੀਤ ਵੀ ਹੈ ਨਾ ਅਸ ਡੋਗਰਿਆਂ ਆਖਣੇ ਸ਼ਾਨਾ ਕਰਨੇ ਅਸੀਂ ਜਿੱਤੀਆਂ ਜੰਗਾ ਕਮਸਾਨਾ ਕਰਨੇ ਇਹ ਆਪਣੇ ਸਲਾਥੀਆ ਬ੍ਰਦਰ ਨੇ ਗਾਇਆ ਹੈ ਤੇ ਬ੍ਰਿਜ ਮੋਹਨ ਦੀ ਕੰਪੋਜੀਸ਼ਨ ਹੈ ਔਰ ਪਦਮ ਸ਼੍ਰੀ ਪਦਮਾ ਸਚਦੇਵ ਜਿਹੜੀਆਂ ਸਾਡੀਆਂ ਇਸ ਲਈ ਵਿਚਾਰੇ ਸਵਰਗ ਸਿਧਾਰੀ ਗਈਆਂ ਸਵਰਗਵਾਸ ਹੋਈ ਗਈਆਂ ਉਹਦਾ ਹੱਥੇ ਨਾਲ ਲਿਖਿਆ ਹੋਇਆ ਗੀਤ ਹੈ ਉਹਦੀ ਕਲਮਬੰਦ ਹੋਇਆ ਗੀਤ ਆ ਬਹੁਤ ਅੱਛਾ ਪਿਆਰਾ ਗੀਤ ਹੈ ਚਲੋ ਬਜੋਗੀ ਜੀ बड़ी शैल तुसें लो पाई इस विषय पर कि घोड़ियां जां सुहाग घोड़ियां पर फिर गल करते सुहाग की होंदे केड़े मौके पर गाए जंदे हे ये तो मती सारी गल हो सकती है लेकिन समय घट है मैं दर्शक अगे ये आख के प्यारे दर्शकों अस अपने डुग्गर कल्चर कन्नै कल्चर की गल करा दियां ते अस हमेशा अपने कल्चर कन्नै प्यार करना चाहिए अगर तुसें अपनी मां बोली कन्नै प्यार है तो तुस साढ़े चैनल की लाइक शेयर ते सब्सक्राइब जरूर करियो तां जे अस तुंदे तक अपने आने वालियां होर जिहड़ियां साड़ियां समाजिक बुराइयां ने जां साढ़े कल्चर दियां होर गल्लां बातां ने अस ओह भी तुहाडे तक पहुंचाई सकदे जी जी बिल्कुल बिल्कुल विजय साहब तुसें अपना कीमती टाइम कड्ढिया साढ़े दर्शकें कन्नै रूबरू होए ते तुंदा मता मता धन्नवाद शुक्रिया अगे मिलदी